ਤੇ ਫਿਰ ਹੁਣ ਮਨੁੱਖ ਤਾਂ ਕਹਿੰਦੇ ਵੀ ਆਤਮਾ ਹੁੰਦੀ ਆ, ਆਤਮਾ ਮਰਨ ਉਪਰੰਤ ਸਰੀਰ ਚੋਂ ਬਾਹਰ ਨਿਕਲ ਜਾਂਦੀ ਆ, ਉਹ ਮਰਦੀ ਨਹੀਂ ਹੈਗੀ। ਫਿਰ ਜੇ ਆਤਮਾ ਨਿਕਲਦੀ ਆ ਫਿਰ ਤਾਂ ਮਤਲਬ ਕੁੱਤੇ ਬਿੱਲੀ 'ਚ ਵੀ ਆਤਮਾ ਹੋਊਗੀ। ਫਰੀਦਾ ਭੂਮੀ ਰੰਗਾਵਲੀ ਮੰਝ ਵਿਸ਼ੂਲਾ ਬਾਗ। ਇੱਕ ਮਰਨਾ, ਆਪਾਂ ਪਹਿਲਾਂ ਵੀ ਕਿਹਾ ਵੀ ਮਰਨਾ ਦੋ ਪ੍ਰਕਾਰ ਦਾ, ਇੱਕ ਤਾਂ ਸਰੀਰ ਦਾ ਛੁੱਟ ਜਾਣਾ, ਜੀ ਜੀ, ਸਰੀਰ ਦਾ ਔਰ ਆਤਮ ਦਾ ਇੱਕ ਜੋੜ ਸੀ। ਜੀ ਜੀ, ਉਹ ਫਰੀਦ ਜੀ ਕਹਿੰਦੇ ਵੀ ਬੜੀ ਅਜੀਬ ਗੱਲ ਹੈ, ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ। ਵੀ ਜਦੋਂ ਅਸੀਂ ਕੱਚੀ ਬਾਣੀ ਦਾ ਹੀ ਪੜ੍ਹਿਆ ਸ਼ਲੋਕ ਹੈ, ਉਹ ਕਹਿੰਦੇ ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਓ ਕੋਈ, ਜਬ ਦਿਲ ਖੋਜਾ ਆਪਣਾ ਮੁਝਸੇ ਬੁਰਾ ਨਾ ਕੋਈ। ਜੀ ਉਹ ਇਸ ਸਟੈਂਡਰਡ ਨੂੰ ਲੈ ਕੇ ਤੁਰੋ ਅੱਗੇ। ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਹਰਜੀਤ ਲਸਾੜਾ ਇੰਡੋਜ਼ ਦੇ ਇਸ ਸਪੈਸ਼ਲ ਪੋਡਕਾਸਟ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਵਿਸ਼ੇਸ਼ਤਾ ਇਹੀ ਰਹੀ ਹੈ ਕਿ ਅਸੀਂ ਗੁਰਬਾਣੀ ਦੇ ਦਾਇਰੇ ਦੇ ਵਿੱਚ ਰਹਿ ਕੇ ਸਵਾਲ ਉਹੀ ਕਰਦੇ ਹਾਂ, ਲੇਕਿਨ ਅਸੀਂ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਉਹਨੂੰ ਸੰਵਾਦ ਤੱਕ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਫਿਰ ਹੁਣ ਮਨੁੱਖ ਤਾਂ ਕਹਿੰਦੇ ਵੀ ਆਤਮਾ ਹੁੰਦੀ ਆ, ਆਤਮਾ ਮਰਨ ਉਪਰੰਤ ਸਰੀਰ ਚੋਂ ਬਾਹਰ ਨਿਕਲ ਜਾਂਦੀ ਆ, ਉਹ ਮਰਦੀ ਨਹੀਂ ਹੈਗੀ। ਫਿਰ ਕਿੱਥੇ ਦੇ ਕਿਉਂ ਜਾਂਦੀ ਆ? ਫਿਰ ਸਵਾਲ ਤਾਂ ਹੁਣ ਇਹ ਵੀ ਬਣਦੇ ਆ, ਫਿਰ ਜੇ ਆਤਮਾ ਨਿਕਲਦੀ ਆ ਫਿਰ ਤਾਂ ਮਤਲਬ ਕੁੱਤੇ ਬਿੱਲੀ 'ਚ ਵੀ ਆਤਮਾ ਹੋਊਗੀ। ਤਸਵੀਰਾਂ ਨਾਲ ਸਮਝਾਈ ਇਹ ਗੱਲ ਜੀ, ਜੇ ਆਪਾਂ ਨੂੰ ਤਸਵੀਰਾਂ ਸਮਝ ਆ ਜਾਣ, ਪਰ ਆਪਾਂ ਦਾਇਰਾ ਨਹੀਂ ਤੋੜਨਾ। ਜਿਹੜੀ ਗੱਲ ਮੁਕਾਉਣੀ ਆ ਗੁਰਬਾਣੀ ਦੀ, ਉਹ ਇੱਕ ਜਾਂ ਓਂਕਾਰ ਜਾਂ ਜਿਹੜਾ ਅਖੀਰ 'ਚ ਸ਼ਬਦ ਹੈ ਨਾ ਸਵੈਭੰਗ ਲਿਖਿਆ ਉਹਨੂੰ। ਜੀ ਜੀ ਜੀ, ਕੀ ਹੋਇਆ ਆਪਾਂ ਪਹਿਲਾਂ ਵੀ ਦੱਸਿਆ ਵੀ ਕੁਛ ਅੱਖਰਾਂ ਨੂੰ ਬੁਝਾਰਤ ਛੱਡਤਾ। ਗੁਰਬਾਣੀ 'ਚ ਇੱਕ ਸ਼ਬਦ ਆਉਂਦਾ ਅਸ। ਜੀ, ਅਸ ਦਾ ਮਤਲਬ ਹੁੰਦਾ ਮੈਂ। ਇੱਕ ਆਉਂਦਾ ਅਸਵ, ਪਰ ਉੱਥੇ ਅਸਵ ਲਿਖਿਆ ਨਹੀਂ ਹੋਇਆ, ਉਹ ਤੁਹਾਨੂੰ ਬੁੱਝਣਾ ਪੈਂਦਾ ਵੀ ਉਹ ਅਸਵ ਹੈ, ਕਿਉਂਕਿ ਨਾਲ ਉਹਦੇ ਹੱਥ ਹੀ ਹੈ ਜੀ, ਨਾਲ ਉਹਦੇ ਰਥ ਹੈ, ਤਾਂ ਅਸਵਤ ਦੇ ਨਾਲ ਤਾਂ ਜੁੜ ਗਿਆ। ਉੱਥੇ ਅਸੀਂ ਉਹਦੇ ਅਰਥ ਅਸੀਂ ਪੜ੍ਹਦੇ ਉਹਨੂੰ ਅਸਵੇ ਹੀ ਹੈ, ਫਿਰ ਅਰਥ ਅਸੀਂ ਅਸ ਪੜ੍ਹ ਕੇ ਹੀ ਕਰਦੇ ਹਾਂ ਜੀ। ਉਹ ਵਰਡ ਹੈਗਾ ਸਵੈਭੰਗ। ਤਿੰਨ ਰੂਪ ਹੋ ਗਏ। ਸਵੈਭੰਗ ਜੀਵ ਹੈ, ਇੱਕ ਜਿਹੜਾ ਹੈਗਾ ਉਹਨੂੰ ਆਪਾਂ ਕਹਿੰਦੇ ਪੂਰਨ ਬ੍ਰਹਮ ਹੈ, ਓਂਕਾਰ ਜਿਹੜਾ ਪਾਰ ਬ੍ਰਹਮ ਹੈ ਜੀ। ਪਾਰ ਬ੍ਰਹਮ ਸਾਰੀ ਸ੍ਰਿਸ਼ਟੀ ਨੂੰ ਕੰਟਰੋਲ ਕਰਦਾ ਜੀ। ਪਾਰ ਬ੍ਰਹਮ 'ਚ ਜਿਹੜੇ ਸਮਾਏ ਹੋਏ ਆ ਉਹ ਪੂਰਨ ਬ੍ਰਹਮ ਹੈ। ਜਿਹੜੇ ਪਾਰ ਬ੍ਰਹਮ ਦੀ ਉਸ ਸ਼ਕਤੀ ਦੇ ਵਿੱਚ ਹੈ, ਪਰ ਥੋੜ੍ਹੇ ਅਲੱਗ ਸਾਈਡ 'ਤੇ ਹੈ। ਤਸਵੀਰ ਹੋਈ ਮੈਂ ਦਿੰਦਾ ਤੁਹਾਨੂੰ, ਉਹ ਫਰੀਦ ਜੀ ਦਾ ਸ਼ਲੋਕ ਹੈ। ਉਹ ਕਹਿੰਦੇ ਫਰੀਦਾ ਭੂਮੀ ਰੰਗਾਵਲੀ ਮੰਝ ਵਿਸ਼ੂਲਾ ਬਾਗ ਜੀ। ਇੱਕ ਬੜੀ ਰੰਗਦਾਰ ਭੂਮੀ ਹੈ, ਉਹਨਾਂ ਨੇ ਰੰਗਾਵਲੀ ਕਹਿ ਦਿੱਤਾ। ਇਹਨਾਂ ਨੇ ਜਾ ਕੇ ਉੱਥੇ ਬੂਟੇ ਫੁੱਲ ਵਗੈਰਾ ਲਾਉਣੇ ਸ਼ੁਰੂ ਕਰਤੇ, ਕਿਉਂਕਿ ਉਹਨਾਂ ਨੂੰ ਕਿਹੜੇ ਪਤਾ ਕਿ ਉਹ ਰੰਗਾਵਲੀ ਦਾ ਅਰਥ ਮਨ ਦੇ ਪੱਧਰ 'ਤੇ ਕੀ ਹੁੰਦਾ ਹੈ ਅਤੇ ਸਰੀਰ ਦੇ ਪੱਧਰ 'ਤੇ ਕੀ ਹੁੰਦਾ ਜੀ। ਤਾਂ ਹੀ ਆਪਾਂ ਦੇਖਦੇ ਹਾਂ ਵੀ ਉਹ ਐਡਮ ਈਵ ਦੀ ਜਿਹੜੀ ਬਣਾਈ ਹੋਈ ਹੈ ਨਾ ਫੋਟੋ ਜੀ ਜੀ, ਉਹ ਇਹੀ ਦੱਸਦੇ ਹੈ ਵੀ ਉਹ ਇਸ ਤਰ੍ਹਾਂ ਦੇ ਹੈ, ਪਰ ਉਹ ਭੂਮ ਰੰਗਾਵਲੀ ਹੈ, ਹਿਰਦਾ ਹੈ ਰੰਗ ਵਾਲਾ। ਕਹਿੰਦੇ ਕਿਤੇ ਕਿਤੇ ਕੀ ਹੁੰਦਾ, ਉਹ ਰੰਗ ਦੇ ਵਿੱਚ ਭੰਗ ਪੈ ਜਾਂਦੀ ਹੈ। ਆਪਾਂ ਨੂੰ ਅਸੁਰ ਕਿਹਾ ਹੋਇਆ, ਆਪਣੀ ਇੱਕ ਸੁਰ ਟੁੱਟੀ ਹੋਈ ਹੈ, ਉਹਨੂੰ ਜੋੜਨਾ ਆਏ ਆਪਾਂ ਜੀ। ਜੋੜਨ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਟੁੱਟੇ ਹੋਏ ਹੋ। ਜੇ ਤੁਹਾਨੂੰ ਇਹੀ ਨਹੀਂ ਪਤਾ ਟੁੱਟੇ ਹੋ, ਫਿਰ ਉਹ ਜੁੜਨਾ ਵੀ ਕਿਵੇਂ ਹੈ? ਤਾਂ ਜਿਹੜਾ ਅਸੀਂ 12 ਮਾਹ ਪੜ੍ਹਦੇ ਹਾਂ, ਉਹ 'ਚ ਪਹਿਲੀ ਹੀ ਗੱਲ ਲਿਖੀ ਹੈ, ਕਿਰਤ ਕਰਮ ਕੇ ਵਿਛੁੜੇ ਕਰੀ ਕਿਰਪਾ ਮੇਲੋ ਰਾਮ ਜੀ। ਅਸੀਂ ਕਿਰਤ ਕਰਮ ਕੀਤਾ ਸੀ ਕੋਈ, ਉਹਦੀ ਸਮਝ ਸਾਨੂੰ ਗਾਹਾਂ ਆਊਗੀ। ਇੱਥੇ ਇੰਨਾ ਹੀ ਸਮਝਣਾ ਹੈਗਾ ਵੀ ਕੋਈ ਕਰਮ ਹੈ ਜਿਹਦੇ ਨੂੰ ਕਿਰਤ ਕਰਮ ਹੈ। ਉਹ ਜੀਵ ਤੋਂ ਪੂਰਨ ਬ੍ਰਹਮ ਤੋਂ ਉਹਨੂੰ ਛੋਟੀ ਅਵਸਥਾ 'ਚ ਲੈ ਆਇਆ, ਪਰ ਉਹ ਰਿਵਰਸੇਬਲ ਹੈ। ਉਹ ਅਸੁਰ ਤੋਂ ਅਸੁਰ ਹੋ ਸਕਦਾ ਜੀ। ਉਹ ਸਮਝ ਲਵੇ ਬਾਣੀ, ਗੁਰਬਾਣੀ ਸਮਝ ਕੇ। ਜਿਹੜੇ ਉਹ ਸ਼ਬਦ ਦੀ ਮੈਂ ਤੁਹਾਨੂੰ ਜ਼ਿਕਰ ਕੀਤਾ ਸੀ, 4 ਭਗਤ ਦੇ ਜਿਹੜੇ 9 ਹੈ, ਉਹਨਾਂ ਦੀ ਸਾਡੇ ਕੋਲ ਬਾਣੀ ਨਹੀਂ ਹੈ ਜੀ, ਪਰ ਉਹਨਾਂ ਦਾ ਸਾਨੂੰ ਭਗਤ ਨਾਮਦੇਵ ਜੀ, ਬਸ ਹੋਰ ਤੁਸੀਂ ਬਸੰਤ ਰਾਗ ਵਿੱਚ ਮਹੱਲਾ 5ਵਾਂ ਦਾ ਸ਼ਬਦ ਪੜ੍ਹ ਲਓ, ਉਹਦੇ ਵਿੱਚ ਉਹ ਗੁਣਵਾਚਕ ਨਾਮ ਹੈ ਸਾਰੇ। ਕੋਈ ਇੱਕ ਧਰੂ ਨਹੀਂ ਹੋਇਆ, ਨਾ ਕੋਈ ਇੱਕ ਪ੍ਰਹਲਾਦ ਹੋਇਆ। ਹੁਣ ਜਿੰਨੀ ਆ ਹਿੰਦੂ ਮੈਥੋਲੋਜੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਇੱਕ ਇੱਕ 'ਤੇ ਖੜੀ ਹੈ ਵੀ ਸਾਡੇ ਲਿਖਿਆ ਧਰੂ ਉਧਾਰਿਓ ਅਨੇਕ ਵਾਰ, ਤਾਂ ਫਿਰ ਹਰੇਕ ਵਾਰ ਅਨੇਕ ਵਾਰ ਲਈ ਤੁਸੀਂ ਇੱਕ ਨਵਾਂ, ਜੇ ਪ੍ਰਹਲਾਦ ਵੀ ਅਨੇਕ ਵਾਰ ਉਧਾਰੇ ਹੈ ਤਾਂ ਤੁਸੀਂ ਨਵਾਂ ਹਰਨਾਕਸ਼ ਖੜਾ ਕਰੋਗੇ ਉੱਥੇ ਇੱਕ। ਸਾਨੂੰ ਨਾ ਇਹ ਗੱਲਾਂ ਉਲਝਾ ਗਈਆਂ, ਕਿਉਂਕਿ ਜਿਨ੍ਹਾਂ ਨੇ ਸਮਝੀਆਂ ਉਹਨਾਂ ਨੇ ਇੱਕ ਇੱਕ 'ਤੇ ਲਿਆ ਦਿੱਤੀਆਂ ਇਹ ਵੀ ਇੱਕ ਕ੍ਰਿਸ਼ਨ ਹੋਇਆ ਜੀ ਵਿਅਕਤੀ ਵਿਸ਼ੇਸ਼, ਇੱਕ ਜੀ ਰਾਮ ਜੀ ਹੋਏ ਵਿਅਕਤੀ ਵਿਸ਼ੇਸ਼। ਉਹ ਅਸੀਂ ਸਾਰੇ ਹੀ ਹਾਂ ਬੇਸਿਕਲੀ।
ਉਹਨਾਂ ਨੇ ਕੀ ਕੀਤਾ ਵੀ ਆਪਣਾ ਧੰਦਾ ਬਣਾਉਣ ਨੂੰ ਇਹ ਸਿਸਟਮ ਚਲਾ ਲਿਆ। ਉਹ ਇਹ ਕਿਉਂ ਨਹੀਂ ਦੱਸਦੇ ਵੀ ਸਭ ਸੁਖ ਦਾਤਾ ਰਾਮ ਹੈ, ਇਹ ਬਾਣੀ 'ਚ ਲਿਖਿਆ। ਫਿਰ ਤੁਸੀਂ ਰਾਮ ਨਾਲ ਕਿਉਂ ਨਹੀਂ ਜੁੜਦੇ? ਵੀ ਇਹ ਤੋਂ ਜ਼ਿਆਦਾ ਤੁਹਾਨੂੰ ਕੀ ਕਹਿ ਦੇਣ ਜੀ। ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਅਸੀਂ ਪੂਜਾ ਕਿਹਦੀ ਕਰਨੀ ਹੈ ਔਰ ਉਸ ਪੂਜਾ ਦਾ ਫਲ ਕੀ ਹੈ ਜੀ। ਜਿਹੜੀ ਪਹਿਲੀ ਆਪਾਂ ਪੂਜਾ ਕਰਨੀ ਹੈ ਉਹ ਧਰਮ ਖੰਡ 'ਚ ਐਂਟਰ ਕਰਨਾ ਮਨ ਨੇ ਜੀ। ਅਤੇ ਸਾਡਾ ਤਾਂ ਹੁਣ ਭੁਲੇਖਾ ਫਿਰ ਅੱਜ ਕੱਲ੍ਹ ਇਹ ਵੀ ਬੜਾ ਚੱਲਦਾ, ਚਾਹੇ ਧਰਮ ਆਪਾਂ ਕੋਈ ਵੀ ਲੈ ਲਈਏ, ਚਾਹੇ ਕੋਈ ਵੀ ਜਾਤੀ ਲੈ ਲਈਏ, ਕਹਿੰਦੇ ਜੀ ਮਨੁੱਖ ਦੇ ਵਿੱਚ ਆਤਮਾ ਹੁੰਦੀ ਆ, ਆਤਮਾ ਮਰਨ ਉਪਰੰਤ ਸਰੀਰ 'ਚੋਂ ਬਾਹਰ ਨਿਕਲ ਜਾਂਦੀ ਆ, ਫਿਰ ਉਹ ਕਿੱਥੇ ਜਾਂਦੀ ਆ, ਕਿਉਂ ਜਾਂਦੀ ਆ? ਫਿਰ ਹੁਣ ਆਪਾਂ ਇਹ ਵੀ ਮੰਨੀਏ ਕਿ ਕੁੱਤੇ ਬਿੱਲੀ ਦੇ ਵਿੱਚ ਵੀ ਵੜ ਜਾਂਦੀ ਹੋਊਗੀ। ਗੁਰਬਾਣੀ ਕੀ ਕਹਿ ਰਹੀ ਇਹਦੇ ਬਾਰੇ? ਕਹਿੰਦੀ ਹਾਂ, ਗੁਰਬਾਣੀ ਦਾ ਇਹੀ ਹੈ ਨਾ ਵੀ ਜਿਹੜੇ ਇੱਕ ਮਰਨਾ, ਆਪਾਂ ਪਹਿਲਾਂ ਵੀ ਕਿਹਾ ਵੀ ਮਰਨਾ ਦੋ ਪ੍ਰਕਾਰ ਦਾ, ਇੱਕ ਤਾਂ ਸਰੀਰ ਦਾ ਛੁੱਟ ਜਾਣਾ, ਜੀ ਜੀ, ਸਰੀਰ ਦਾ ਔਰ ਆਤਮ ਦਾ ਇੱਕ ਜੋੜ ਸੀ। ਜੀ ਜੀ। ਉਹ ਫਰੀਦ ਜੀ ਕਹਿੰਦੇ ਵੀ ਬੜੀ ਅਜੀਬ ਗੱਲ ਹੈ, ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ। ਜੀ। ਆਹ ਸਰੀਰ ਦੇ ਇੱਥੇ ਵੀ ਜੋੜ ਹੈ, ਇੱਥੇ ਵੀ ਜੋੜ ਹੈ, ਇੱਥੇ ਵੀ ਜੋੜ ਹੈ, ਇੱਥੇ ਇਹਨੂੰ ਉਹ ਖਿੰਥਾ ਦੱਸਦੇ ਆ। ਖਿੰਥਾ ਪੁਰਾਣਾ ਕੱਪੜਾ। ਜੀ ਜੀ ਜੀ। ਉਹਨਾਂ ਦੀ ਭਾਸ਼ਾ ਦੇਖੋ, ਉਹਨੂੰ ਸਰੀਰ ਨਹੀਂ ਕਹਿੰਦੇ, ਉਹ ਜੋਗੀ ਉਹਨੂੰ ਮੜੀ ਕਹਿੰਦੇ ਆ। ਜੀ ਜੀ। ਇਹਨੂੰ ਸਰੀਰ ਨੂੰ ਮੜੀ ਕਹਿੰਦੇ ਆ, ਉਹ ਆਪਣੇ ਵਾਲੇ ਨੂੰ। ਅਸੀਂ ਇਹਨੂੰ ਸਰੀਰ ਮੰਨਿਆ ਹੋਇਆ, ਉਹ ਸਾਡੀ ਭਾਸ਼ਾ ਹੈ ਵੀ ਅਸੀਂ ਉਹ ਭਾਸ਼ਾ ਤੋਂ ਕਿੰਨੇ ਕੁ ਹੈ। ਉਹ ਕਹਿੰਦਾ ਜਿੰਦ ਨਾ ਕਾਈ ਮੇਖ, ਵੀ ਇਹ ਨਹੀਂ ਪਤਾ ਲੱਗਦਾ ਵੀ ਜਿੰਦ ਦੀ ਮੇਖ ਕਿੱਥੇ ਜੁੜੀ ਹੋਈ ਹੈ ਸਰੀਰ ਨਾਲ। ਇਹ ਇੱਕ ਸਵਾਲ ਹੈ। ਉਹ ਤੁਸੀਂ ਪੀ ਕੇ ਦੇਖੀ ਹੋਣੀ ਹੈ ਜੀ, ਉਹ ਵੀ ਕਹਿੰਦਾ ਜੀ ਠੱਪਾ ਕਹਾਂ ਹੈ ਜੀ, ਹੈ ਨਾ। ਹੁਣ ਜੇ ਆਪਾਂ ਮੁਸਲਮਾਨਾਂ ਦੇ ਘਰ ਪੈਦਾ ਹੁੰਦੇ, ਆਪਾਂ ਉਹ ਵਿਚਾਰਧਾਰਾ ਨਾਲ, ਸ਼ੀਆ ਦੇ ਹੁੰਦੇ ਆਪਾਂ ਸ਼ੀਆ ਨੂੰ ਸਹੀ ਮੰਨਣਾ ਸੀ ਜੀ, ਸੁੰਨੀਆਂ ਦੇ ਖਿਲਾਫ ਬੋਲਣਾ ਸੀ। ਜੇ ਸੁੰਨੀਆਂ ਦੇ ਹੁੰਦੇ ਸ਼ੀਆ ਦੇ ਬੋਲਣਾ ਸੀ। ਰੋਮਨ ਕੈਥੋਲਿਕ ਹੁੰਦੇ ਤਾਂ ਐਂਗਲੀਕਨਾਂ ਦੇ ਖਿਲਾਫ ਬੋਲਣਾ ਸੀ। ਜੇ ਆਪਾਂ ਰਾਧਾ ਸੁਆਮੀਆਂ ਦੇ ਘਰ ਪੈਦਾ ਹੁੰਦੇ ਤਾਂ ਆਪਾਂ ਨਿਰੰਕਾਰੀਆਂ ਦੇ SGPC, ਉਹ ਜਿੱਥੇ ਜਿੱਥੇ ਖੜਾ ਖਿਲਾਫ ਹੀ ਬੋਲੀ ਜਾਂਦਾ। ਸਮਝਦਾ ਨਹੀਂ ਹੈ ਇੰਨਾ, ਉਹ ਸਮਝਦਾ ਵੀ ਮੈਂ ਜੋ ਫੋਲੋ ਕਰ ਰਿਹਾ ਨਾ ਉਹਦੇ 'ਚ ਕਮੀ ਨਹੀਂ ਹੈ ਜੀ, ਜਿਹੜੀ ਦੁਨੀਆ ਫੋਲੋ ਕਰ ਰਹੀ ਹੈ ਉਹ ਸਾਰਿਆਂ 'ਚ ਕਮੀ ਹੈ। ਇਹ ਪ੍ਰੋਬਲਮ ਹੈ ਵੀ ਜਦੋਂ ਅਸੀਂ ਕੱਚੀ ਬਾਣੀ ਦਾ ਹੀ ਪੜ੍ਹਿਆ ਸ਼ਲੋਕ ਹੈ, ਉਹ ਕਹਿੰਦੇ ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਓ ਕੋਈ, ਜਬ ਦਿਲ ਖੋਜਾ ਆਪਣਾ ਮੁਝਸੇ ਬੁਰਾ ਨਾ ਕੋਈ ਜੀ। ਉਹ ਇਸ ਸਟੈਂਡਰਡ ਨੂੰ ਲੈ ਕੇ ਤੁਰੋ ਅੱਗੇ ਜੀ, ਠੀਕ ਹੈ ਨਾ ਜੀ। ਅਤੇ ਫਿਰ ਇੱਕ ਹੋਰ ਵੀ ਵਿਖਿਆਨ ਬੜਾ ਪ੍ਰਚਲਿਤ ਹੈ ਜੀ, ਜਿਹੜੇ ਕਹਿੰਦੇ ਵੀ ਬੁਰੇ ਬੰਦੇ ਹੁੰਦੇ ਨਰਕ 'ਚ ਜਾਂਦੇ ਆ ਅਤੇ ਜਿਹੜੇ ਸੱਚੇ ਹੁੰਦੇ ਆ ਉਹ ਸੱਚਖੰਡ ਜਾਂਦੇ ਆ। ਹੁਣ ਇਹਨੂੰ ਕੀ ਸਮਝੀਏ ਫਿਰ ਆਪਾਂ? ਨਹੀਂ, ਫਿਰ ਬੰਦਾ ਕੌਣ ਹੈ ਪਹਿਲਾਂ ਬੰਦਾ ਡਿਫਾਈਨ ਕਰੋ ਨਾ। ਬੰਦਾ ਜਦੋਂ ਵੀ ਆਪਾਂ ਕੋਈ ਗੱਲ ਕਰਾਂਗੇ ਨਾ ਉਹਦੇ 'ਚ ਆਪਾਂ ਜਦ ਤੱਕ ਡੈਫੀਨੇਸ਼ਨ ਕਲੀਅਰ ਨਹੀਂ ਹੈ ਜੀ। ਬੰਦਾ ਹੁੰਦਾ ਹੈ ਜਿਹੜਾ ਬੰਦਗੀ ਕਰੇ ਜੀ, ਜਿਹਨੇ ਬੰਦਗੀ ਹੋਈ ਨਹੀਂ ਕਰਨੀ ਉਹਨੂੰ ਬੰਦਾ ਕਹਿ ਕੇ ਆਪਾਂ ਕਾਹਨੂੰ ਬੰਦੇ ਨੂੰ ਨੀਵਾਂ ਕਰਨਾ ਜੀ। ਦੇਖੋ ਨਾ, ਜਿਹੜਾ ਬੰਦਾ ਖਾਣ 'ਤੇ, ਜਿਹਨੂੰ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ, ਇਹ ਸਾਰੇ ਜੀਵ ਕਰਦੇ ਆ ਜੀ। ਤੁਸੀਂ ਕੀ ਕਰਨਾ? ਵਿਸਰ ਗਿਆ ਹੈ ਮਰਨਾ। ਤੁਸੀਂ ਤਾਂ ਮਨ ਨੂੰ ਮਾਰਨ ਆਏ ਸੀ। ਇੱਛਾ ਜਿੰਨੀ ਤੁਸੀਂ ਦਬਾ ਲਓਗੇ ਤੁਸੀਂ ਇੰਡੀਪੈਂਡੈਂਟ ਰਹੋਗੇ ਜੀ। ਜਿਹੜੇ ਪੁਰਾਣੇ ਚੰਗੇ ਲੀਡਰ ਸੀ ਉਹਨਾਂ ਤੋਂ ਸਰਕਾਰਾਂ ਕਿਉਂ ਡਰਦੀਆਂ ਸੀ? ਨਾ ਉਹਨਾਂ ਕੋਲ ਜਿਹੜਾ 100 ਰੁਪਈਆ ਸੀ ਉਹ ਹੁੰਦਾ ਸੀ। ਜਿਹੜੇ ਆਪਣੇ ਵੀ ਚੰਗੇ ਸਿੱਖਾਂ ਦੇ ਲੀਡਰ ਸੀ ਕਛਹਿਰਾ ਭਰਨਾ ਰੱਖਦੇ ਸੀ। ਉਹਨਾਂ ਨੂੰ ਪਤਾ ਸਰਕਾਰ ਨੇ ਸਾਨੂੰ ਕਹਿਣਾ, ਪਰ ਉਹਨਾਂ ਤੋਂ ਡਰਦੇ ਸੀ ਕਿਉਂਕਿ ਉਹਨਾਂ ਦੀ ਕਿਹੜੇ ਇੱਥੇ ਫੈਕਟਰੀ ਜ਼ਬਤ ਕਰ ਲੈਣਗੇ। ਜਿਹਦੇ ਕੋਲ ਜਿੰਨਾ ਸਮਾਨ ਹੈ ਸਰਕਾਰ ਕੀ ਕਰਦੀ ਹੈ? ਉਹਨੂੰ ਡਰਾਉਂਦੀ ਹੈ ਵੀ ਤੇ ਰਾਹ ਜ਼ਬਤ ਕਰ ਲਾਂਗੇ। ਜਿਹਦੇ ਕੋਲ ਹੈ ਹੀ ਘੱਟ, ਉਹੀ ਹੈ ਵੀ ਜਿਹੜਾ ਐਂ ਜੀਨਾ ਭਗਤਾਂ ਕੋਲ ਕੀ ਸੀ। ਪਰ ਵੈਸੇ ਸਾਹਿਬ ਜੇ ਮਨੁੱਖ ਇੱਛਾ ਨਾ ਆਪਣੀ ਵਧਾਵੇ ਫਿਰ ਉਹ ਖੋਜਾਂ ਕਿੱਦਾਂ ਕਰੂਗਾ? ਫਿਰ ਤਾਂ ਉਹ ਸੀਮਤ ਹੋ ਕੇ ਰਹਿ ਜਾਊਗਾ। ਨਹੀਂ, ਇੱਛਾ ਵਧਾ ਕੇ ਵੀ ਦੋ ਕੰਮ ਹੋ ਜਾਂਦੇ ਆ। ਉਹ ਨਾਮਦੇਵ ਜੀ ਨੂੰ ਪੁੱਛਦਾ, ਉਹਦਾ ਹੀ ਨਾਮਦੇਵ ਜੀ ਦਾ ਮਿੱਤਰ ਸੀਗਾ ਤ੍ਰਿਲੋਚਨ ਭਗਤ। ਤ੍ਰਿਲੋਚਨ ਪੰਡਤਾਂ ਦੇ ਘਰੋਂ ਆਏ ਸੀ, ਨਾਮਦੇਵ ਜੀ ਛੀਪੇ ਸੀ ਜੀ ਜੀ ਜੀ। ਉਹ ਪੁੱਛਦੇ ਉਹਨਾਂ ਨੂੰ ਕਿ ਨਾਮਾ ਮਾਇਆ ਮੋਹਿਆ ਕਹੇ ਤ੍ਰਿਲੋਚਨ ਮੀਤ, ਕਾਹੇ ਛੀਪੇ ਛਾਏ ਲੋ ਰਾਮ ਨਾ ਲਾਵੋ ਚੀਤ। ਉਹ ਕਹਿੰਦਾ ਵੀ ਤੂੰ ਸਾਰਾ ਦਿਨ ਮੈਂ ਤੈਨੂੰ ਦੇਖਦਾ, ਤੂੰ ਕੱਪੜੇ ਸੀ ਜਾਂਦਾ ਹੈ, ਰੰਗੀ ਜਾਂਦਾ, ਉਹ ਭਗਤੀ ਕਦੋਂ ਕਰਨਾ? ਨਾਮਦੇਵ ਜੀ ਦਾ ਜਵਾਬ ਦੇਖੋ, ਨਾਮਾ ਕਹੇ ਤ੍ਰਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਜੀ। ਮਨਾਹੀ ਨਹੀਂ ਹੈ, ਪਰ ਤੁਸੀਂ ਕੰਮ ਨੂੰ ਧੰਦਾ ਨਹੀਂ ਬਣਾਉਣਾ। ਅਸੀਂ ਧਰਮ ਨੂੰ ਧੰਦਾ ਬਣਾ ਲਿਆ। ਜਿੰਨੇ ਤੁਹਾਡੇ ਮੈਂ ਕਹਾਂ ਜਿੰਨੇ ਪ੍ਰਚਾਰਕ ਹੈ ਉਹਨਾਂ ਦੀ ਮਜਬੂਰੀ ਹੈ ਕਿ ਉਹਨਾਂ ਫਾਈਨੈਂਸ਼ੀਅਲੀ ਉਹ ਸਟਰੋਂਗ ਨਹੀਂ ਹੈ। ਉਹ ਜੋ ਵੀ ਉਹਨਾਂ ਨੂੰ ਗੁਰਦੁਆਰੇ ਵਾਲੇ ਕਹਿੰਦੇ ਆ ਉਹਨਾਂ ਤੋਂ ਵੀ ਡਰਦੇ ਹੈ, ਸੰਗਤ ਤੋਂ ਵੀ ਡਰਦੇ ਹੈ
ਫਿਰ ਆਏ ਫਿਰ ਨਿਰਵੈਰ ਬੰਦਾ ਹੀ ਪ੍ਰਚਾਰ ਕਰ ਸਕਦਾ। ਆਪਾਂ ਘੱਟੋ ਘੱਟ ਇਹ ਤਾਂ ਹੈ ਨਾ ਵੀ ਆਪਣੇ ਕੋਲ ਜੋ ਵੀ ਹੈ ਆਪਣੀ ਇੱਕ ਹੌਬੀ ਸਮਝੋ, ਹੌਬੀ ਤੋਂ ਵੀ ਕਹਾਂ ਪੈਸ਼ਨ ਹੈ ਮੇਰਾ ਤਾਂ, ਵੀ ਇਹ ਗੱਲ ਦੇ ਬਾਰੇ ਪਤਾ ਕਰੋ ਜੀ। ਬਾਕੀ ਧਰਮਾਂ ਬਾਰੇ ਜੋ ਅਸੀਂ ਖੋਜਿਆ ਸੀ ਉਹ ਦੱਸਦੇ। ਕਿਸੇ ਨੂੰ ਨਿੰਦਣ ਦੀ ਸਾਡੀ ਕੋਈ ਉਹ ਨਹੀਂ ਹੈ, ਪਰ ਅਸੀਂ ਉਹੀ ਕਹਿਣਾ ਚਾਹੁੰਦੇ ਹਾਂ ਵੀ ਭਾਈ ਇੰਨਾ ਕੁਛ ਲਿਖਣ ਤੋਂ ਬਾਵਜੂਦ ਵੀ ਜਿੱਥੇ ਆਪਾਂ ਖੜ੍ਹੇ ਹੈ ਵਿਸਰ ਗਿਆ ਹੈ ਮਰਨਾ ਹੀ ਹੈ ਕਿ ਸਾਡਾ ਕੰਮ ਹੈ। ਮਰਨ ਤਾਂ ਆਏ ਸੀ ਜੀ। ਅਤੇ ਫਿਰ ਸਾਡੇ ਕਹਿ ਲਓ ਵੀ ਆਮ ਬੋਲਚਾਲ ਦੇ ਵਿੱਚ ਜਦੋਂ ਆਪਾਂ ਬਹਿੰਦੇ ਹਾਂ ਤਾਂ ਆਪਾਂ ਕਈ ਵਾਰ ਗੱਲ ਛੇੜ ਲੈਂਦੇ ਹੁੰਦੇ ਹਾਂ, ਕਹਿੰਦੇ ਵੀ ਬੰਦਾ ਦਾ ਚੰਗਾ ਪਰ ਉਹ ਨਿਤਨੇਮੀਆ ਨਹੀਂ ਹੈਗਾ, ਇਹ ਨਹੀਂ ਜਾਂਦਾ ਸਵਰਗ ਦੇ ਵਿੱਚ। ਫੇਰ ਕਹਾਣੀ ਫਿਰ ਉੱਥੇ ਲਿਆ ਖੜੀ ਕਰ ਦਿੰਦੇ ਉਹ ਫਿਰ ਚੰਗੇ ਮਨੁੱਖ ਦੀ ਮਤਲਬ ਪਰਿਭਾਸ਼ਾ ਕੀ ਹੋਈ ਫਿਰ? ਬੰਦਾ ਚੰਗਾ ਪਰ ਨਿਤਨੇਮ ਨਹੀਂ। ਉਹ ਕਹਿੰਦੇ ਵੀ ਮੇਰੇ ਹਿਸਾਬ ਨਾਲ ਚੰਗਾ ਨਹੀਂ ਹੈ, ਜਿਹੜਾ ਉਹਨੂੰ ਹਿਸਾਬ ਸਿਖਾਇਆ ਨਾ ਜੀ। ਤਾਂ ਹੀ ਮੈਂ ਕਹਿੰਦਾ ਵੀ ਇਹ ਤਾਂ ਰਜਨੀਸ਼ ਇਹੋ ਜਿਹੀਆਂ ਕਹਾਣੀਆਂ ਬੜੀਆਂ ਸੁਣਾਉਂਦਾ ਹੈ। ਕਹਿੰਦਾ ਵੀ ਹਿੰਦੂ ਭਾਈਆਂ ਨੇ ਫੜ ਕੇ ਨਾ ਇੱਕ ਮੁਸਲਮਾਨ ਨੂੰ ਕਹਿੰਦਾ ਵੀ ਤੂੰ ਰਾਮ ਬੋਲ ਜੀ। ਉਹ ਕਹਿੰਦਾ ਮੈਂ ਨਹੀਂ ਕਹਿੰਦਾ ਨਹੀਂ ਅੱਲਾਹੂ ਅਕਬਰ। ਜਦੋਂ 3-4 ਵਾਰ ਕੁੱਟ ਲਿਆ ਉਹਨੂੰ, ਉਹ ਵੀ ਤੰਗ ਆ ਗਿਆ। ਉਹ ਕਹਿੰਦਾ ਮੈਂ ਤੁਹਾਨੂੰ ਇੰਨੀ ਵਾਰ ਤਾਂ ਕਿਹਾ ਵੀ ਮੈਂ ਰਾਮ ਨਹੀਂ ਕਹਿਣਾ। ਉਹ ਕਹਿੰਦੇ ਦੇਖਿਆ ਨਾ ਕਹਾ ਲਿਆ ਸੀ। ਉਹ ਇਸ ਤਰ੍ਹਾਂ ਦੀ ਹੁਜਤ ਨਾਲ ਕੁਛ ਨਹੀਂ ਹੁੰਦਾ ਜੀ। ਤੁਸੀਂ ਜਦ ਤੱਕ ਉਹਦਾ ਅਰਥ ਹੀ ਨਹੀਂ ਸਮਝਦੇ ਸ਼ਬਦ ਦਾ, ਇੱਕ ਪਲੇਸ ਵੈਲਿਊ ਹੁੰਦੀ ਹੈ ਜੀ। ਹੁਣ ਮੈਂ ਤੁਹਾਨੂੰ ਕਹਾਂ ਵੀ 100 ਵੱਡਾ ਕਿ 1000 ਵੱਡਾ, ਜੇ ਤੁਸੀਂ ਕਹੋ ਜੀ 100 ਵੱਡਾ ਹੈ ਤਾਂ ਫਿਰ ਤੁਹਾਨੂੰ ਸਿੱਧ ਕਰਨਾ ਪਊ ਵੀ ਕਿਹੜੇ ਹਿਸਾਬ ਨਾਲ 100 ਵੱਡਾ ਜੀ। ਤੁਹਾਡਾ ਹਿਸਾਬ ਕੀ ਹੈ। ਉਹ ਅਸੀਂ ਸਮਝਦੇ ਨਹੀਂ ਹੈ ਵੀ ਸਭ ਤੋਂ ਛੋਟਾ ਹੁੰਦਾ ਹੈ ਸਾਡਾ ਆਤਮਾ ਗੁਰਬਾਣੀ ਦੇ ਹਿਸਾਬ ਨਾਲ, ਉਸ ਤੋਂ ਵੱਡਾ ਹੈ ਆਤਮ, ਉਸ ਤੋਂ ਬਾਅਦ ਹੋ ਗਿਆ ਤੁਹਾਡਾ ਪਰਮਾਤਮ ਜੀ, ਫਿਰ ਉਸ ਤੋਂ ਵੱਡਾ ਹੈ ਪਰਮੇਸ਼ਰ। ਇਹ ਮੈਂ ਪੱਪੇ ਨਾਲ ਹੀ ਜੋੜਦੇ ਸਾਰੇ ਜੀ। ਪਰਮਾਤਮ ਅਸੀਂ ਭੁੱਲ ਗਏ ਹਾਂ। ਜਦ ਤੱਕ ਪਰਮਾਤਮ ਨਹੀਂ ਵਿੱਚ ਆਊਗਾ ਤੁਹਾਡਾ ਧਰਮ ਨਹੀਂ ਚੱਲਣਾ। ਅੱਛਾ, ਮੈਂ ਸਾਹਿਬ ਕਿਤੇ ਭੁੱਲ ਨਾ ਜਾਵਾਂ, ਮੈਂ ਚਲੋ ਨਹੀਂ ਸਵਾਲ ਬਣਾ ਕੇ ਪਾ ਦਿੰਦਾ, ਪਤਾ ਨਹੀਂ ਉਹ ਹੁਣ ਉਹਨੂੰ ਸਵਾਲ ਕਹਿਣਾ ਜਾਂ ਕਿੱਦਾਂ, ਮੇਰੇ ਕੋਈ ਬਖਿਆਨ ਗਲਤ ਹੋ ਗਿਆ ਤਾਂ ਮੈਂ ਉਹਦੇ ਲਈ ਮਾफ़ੀ ਮੰਗਦਾ, ਕਿਉਂਕਿ ਮੈਂ ਇੰਨਾ ਗੁਣੀ ਨਹੀਂ ਹੈਗਾ ਇਸ ਮਾਮਲੇ 'ਚ। ਅਕਸਰ ਆਪਾਂ ਮੈਨੂੰ ਨਹੀਂ ਪਤਾ ਵੀ ਇਹ ਗੁਰਬਾਣੀ 'ਚ ਆਉਂਦਾ ਕਿ ਨਹੀਂ ਆਉਂਦਾ, ਮੈਂ ਇਹੀ ਪੁੱਛਣਾ। ਆਪਾਂ ਕਹਿੰਦੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਬੇਅੰਤ, ਕਿਹਨੇ ਕਿਹਾ ਸੀਗਾ ਇਹ? ਦਸਮ ਗੁਰੂ ਪਾਤਸ਼ਾਹ ਨੇ ਤਾਂ ਕਿਹਾ ਹੀ ਨਹੀਂ ਇਹ ਕਿ ਮੈਨੂੰ ਭੁਲੇਖਾ ਤਾਂ ਨਹੀਂ ਹੈ ਕੋਈ ਇਸ ਚੀਜ਼ 'ਚ? ਸਾਨੂੰ ਬੜੇ ਭੁਲੇਖੇ ਹੈ ਇਸ ਤਰ੍ਹਾਂ ਦੇ ਕਿ ਸਾਨੂੰ ਜਿਹੜੀ ਤਾਂ ਹੁੰਦੀ ਨਾ, ਮੈਂ ਆਮ ਇਹ ਸਵਾਲ ਪੁੱਛਦਾ ਵੀ ਅਸੀਂ ਖੜ੍ਹੇ ਹੋ ਕੇ ਅਰਦਾਸ ਕਰਦੇ ਹਾਂ ਜੀ, ਇਹਦਾ ਅਰਥ ਕੀ ਹੈ? ਕਿਉਂਕਿ ਇਹ ਦੂਸਰੇ ਧਰਮਾਂ 'ਚੋਂ ਆਈ ਹੈ। ਜਿਵੇਂ ਸਾਡੇ 'ਚ ਕਮੇਟੀ ਵੜ ਗਿਆ, ਉਵੇਂ ਸਾਡੇ ਅੰਦਰ ਪ੍ਰੇਅਰ ਵੜ ਗਈ। ਉਹਨਾਂ ਨੇ ਕੀ ਕੀਤਾ ਵੀ ਉਹਨਾਂ ਦੇ ਧਰਮ ਨੂੰ ਜਿੰਨਾ ਕੁ ਪਤਾ ਸੀ, ਸਾਡੇ ਪ੍ਰੇਜ਼ ਹੈ, ਪ੍ਰੇਜ਼ ਤੋਂ ਬਾਅਦ ਪ੍ਰੇਅਰ ਹੈ। ਉਹਨਾਂ ਦੇ ਪ੍ਰੇਜ਼ ਵਾਲਾ ਚੱਕਰ ਹੀ ਨਹੀਂ ਹੈ ਕੋਈ। ਉਹ ਕਹਿੰਦੇ ਸਿੱਧੀ ਉਹ ਪ੍ਰੇਅਰ ਕਰ ਲਓ। ਅਤੇ ਉਹ ਸਾਡਾ ਉਹਨਾਂ ਦਾ ਮੂਲ ਰੂਪ 'ਚ ਅੰਤਰ ਹੈ। ਉਸ ਜਿਹੜੀ ਗੁਰਮਤ ਦੀ ਵਿਚਾਰਧਾਰਾ ਹੈ ਔਰ ਜਿੰਨੇ ਬਾਕੀ ਦੁਨੀਆ ਦੇ ਮਤ ਮਤਾਂਤਰ ਹੈ, ਸਾਡਾ ਉਹਨਾਂ ਨਾਲੋਂ ਇਹੀ ਫਰਕ ਹੈ ਕਿ ਅਸੀਂ ਪਹਿਲਾਂ ਕਹਿੰਦੇ ਹਾਂ ਵੀ ਸਤ ਸੰਤੋਖ ਹੋਵੇ ਅਰਦਾਸ। ਪਹਿਲਾਂ ਮਨ ਦੇ ਅੰਦਰ ਸਤ ਸੰਤੋਖ ਪੈਦਾ ਕਰੋ। ਹੁਣ ਇਹ ਮੈਨੂੰ ਪਿਛਲੇ 2 ਦਿਨਾਂ 'ਚ ਪਤਾ ਲੱਗਿਆ ਵੀ ਜਿਹੜਾ ਵਰਡ ਸੱਤ ਹੈ, ਕਿਉਂਕਿ ਮੈਨੂੰ ਇੱਕ ਸ਼ਬਦ ਆਇਆ, ਉਹ ਕਹਿੰਦਾ ਰੇ ਜਿਹਬਾ ਕਰੋਂ ਸਤਖੰਡ, ਇੰਨੀ ਕੁ ਪੰਕਤੀ ਹੈ ਜੀ। ਜਾਮ ਨਾ ਉਚਰਸ ਸ਼੍ਰੀ ਗੋਬਿੰਦ, ਉਹ ਨਾਮਦੇਵ ਜੀ ਦਾ ਸ਼ਬਦ ਹੈ। ਰੇ ਮੇਲ ਵਰਡ ਹੈ, ਜਿਹਬਾ ਫੀਮੇਲ ਹੈ, ਤਾਂ ਤੁਸੀਂ ਦੋਹਾਂ ਨੂੰ ਨਹੀਂ ਜੋੜ ਸਕਦੇ। ਰੇ ਤਾਂ ਬਾਕੀਆਂ ਨੂੰ ਕਹਿ ਰਿਹਾ ਜੀ, ਆਪ ਨੂੰ ਕਹਿ ਰਿਹਾ ਵੀ ਉਹ ਭਾਈਓ ਆਪਣੀ ਜਿਹਵਾ ਨੂੰ ਸੱਤਖੰਡ 'ਚ ਲੈ ਜਾਓ। ਕਹਿਣਾ ਉਹ ਇਹ ਚਾਹੁੰਦਾ। ਟੀਕਾ ਕਰਕੇ ਕਹਿੰਦਾ ਉਹਦੇ 100 ਟੁਕੜੇ ਕਰ ਦਿਓ। ਉਹਨੂੰ ਐਂ ਲੱਗਦਾ ਵੀ ਸ਼ਤਕ ਤੋਂ 7 ਬਣ ਗਿਆ, ਪਰ ਉਹਨੂੰ ਇਹ ਨਹੀਂ ਪਤਾ ਵੀ ਸੱਤਖੰਡ ਵੀ ਹੁੰਦਾ ਇੱਕ। ਸੱਤਖੰਡ ਜਿਹੜਾ ਹੈਗਾ, ਮਨ ਨੇ ਉੱਥੇ ਹੀ ਪਹੁੰਚਣਾ। ਮਨ ਦੀ ਉੱਚੀ ਤੋਂ ਉੱਚੀ ਅਵਸਥਾ ਸੱਤਖੰਡ ਹੈ। ਜਦ ਇਹ ਸੱਤਖੰਡ 'ਚ ਪਹੁੰਚ ਗਿਆ, ਇਹਦੀ ਅਚੀਵਮੈਂਟ ਹੋ ਗਈ। ਹੁਣ ਜਦ ਤਾਈਂ ਇਹ ਸੱਤਖੰਡ ਨਹੀਂ ਪਹੁੰਚਦਾ, ਇਹ ਅਰਦਾਸ ਨਹੀਂ ਕਰ ਸਕਦਾ। ਤੁਸੀਂ ਸੱਤਖੰਡ ਸ਼ਬਦ ਕਹਿ ਰਹੇ ਹੋ। ਜਿਹੜੇ ਅੱਜ ਕੱਲ੍ਹ ਯੂਟਿਊਬਰ ਆ ਜਿਹੜੇ ਕਹਿੰਦੇ ਅਸੀਂ ਸੂਰਜ 'ਤੇ ਚੱਲ ਗਏ, ਅਸੀਂ ਉੱਥੇ ਸੱਚਖੰਡ ਦੇਖਿਆ, ਉੱਥੇ ਪਰਮੇਸ਼ਰ ਬੈਠਾ ਆ, ਇੱਦਾਂ ਦਰਬਾਰ ਲੱਗਿਆ ਹੋਇਆ। ਇਹ ਤਾਂ ਫਿਰ ਹੋਰ ਬੜਾ ਚੱਕਰ ਪੈ ਗਿਆ, ਇੱਕ ਸੱਤਖੰਡ ਅਤੇ ਇੱਕ ਸੱਚਖੰਡ। ਇਹ 'ਚੋਂ ਸਹੀ ਕਿਹੜਾ ਅਤੇ ਗਲਤ ਕਿਹੜਾ? ਗੱਲ ਹੈ ਵੀ ਜਿਹੜਾ ਕੋਈ ਸਾਡੇ ਪੱਧਰ 'ਤੇ ਪੜ੍ਹੂਗਾ, ਮੇਰੇ ਕੋਲ ਟਾਈਮ ਵੀ ਹੁੰਦਾ, ਮੈਨੂੰ ਇੰਟਰਸਟ ਵੀ ਹੈ ਜੀ। 3 ਤਰ੍ਹਾਂ ਨਾਲ 7 ਵਰਡ ਲਿਖਿਆ ਮਿਲਦਾ ਗੁਰਬਾਣੀ 'ਚ ਜੀ। ਇੱਕ ਤਾਂ ਸੱਸਾ ਤੱਤਾ ਜੀ ਜੀ, ਇੱਕ ਸੱਸਾ ਤੱਤੇ ਨੂੰ ਔਂਕੜ ਸੱਤ, ਇੱਕ ਸੱਸਾ ਤੱਤੇ ਨੂੰ ਸਿਹਾਰੀ,
ਤਿੰਨਾਂ ਦਾ ਹੀ ਨਹੀਂ ਫਰਕ ਪਤਾ, ਟੀਕਾਕਰਨ ਨੂੰ ਨਹੀਂ ਪਤਾ ਲੱਗਿਆ। ਮੈਂ ਜਿੰਨੇ ਵਾਰ ਪੜ੍ਹ ਕੇ ਦੇਖਿਆ ਉਹਨੂੰ ਭਣਕ ਨਹੀਂ ਹੈ ਵੀ ਇੱਥੇ 7 ਔਂਕੜ ਵਾਲਾ ਕਿਉਂ ਲਾਤਾ, ਇੱਥੇ ਸਿਆਰੀ ਵਾਲਾ ਕਿਉਂ ਲਾਤਾ ਜੀ। ਮਨ ਜਿਹੜਾ ਹੈਗਾ ਨਾ, ਕਿਉਂਕਿ ਮੈਂ ਉਹ ਕਹਿੰਦਾ ਜੀਵ ਦੀ ਉਹ ਨਹੀਂ ਸਾਡੀ ਸਟੱਡੀ ਹੈਗੀ, ਜੀਓ ਹੀ ਨਹੀਂ ਸਮਝਦੇ। ਜਿਹਨੂੰ ਮਰਜ਼ੀ ਪੁੱਛ ਲਓ ਜੀਓ ਬਾਰੇ ਬੋਲ ਲਓ, ਕਹਿੰਦਾ ਪਤਾ ਨਹੀਂ। ਮੈਂ ਕਿਹਾ ਮੈਂ ਤਾਂ ਜੀਓ ਹੈ, ਉਹਦੇ ਪਿੱਛੇ ਬੁੱਧੀ ਖੜੀ ਹੈ, ਉਹਨੂੰ ਵੀ ਪਛਾਣ। ਜੀ। ਲਿਖਿਆ ਹੋਇਆ ਸਾਡੇ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ। ਉਹਦੇ ਵਿੱਚ ਇੱਕ ਸ਼ਬਦ ਵਿੱਚ ਆਉਂਦੀ ਪੰਕਤੀ, ਉਹ ਕਹਿੰਦੇ ਹੈ ਨਹੀਂ ਇਹ ਦੂਸਰਾ ਸ਼ਬਦ ਹੈ, ਇਹਦੇ 'ਚ ਆਉਂਦਾ ਹਰ ਆਪੇ ਕਾਹਨ ਉਪਾਇੰਦਾ ਮੇਰੇ ਗੋਵਿੰਦਾ। ਹੁਣ ਕਾਹਨ ਕ੍ਰਿਸ਼ਨ ਨੂੰ ਕਹਿੰਦੇ ਆ ਜੀ। ਉਹ ਕਹਿੰਦੇ ਗੋਬਿੰਦ ਨੇ ਕਾਹਨ ਨੂੰ ਪਾਇਆ। ਇਹਨਾਂ ਨੇ ਅਰਥ ਕੀ ਕਰ ਲਏ, ਇਹਨਾਂ ਨੇ ਗੋਬਿੰਦ ਨੂੰ ਇਹ ਕਾਹਨ ਕਹਿਣਾ ਸ਼ੁਰੂ ਕਰਤਾ ਜੀ। ਪਲੇਸ ਵੈਲਿਊ ਹਟਾਤੀ ਉਹਦੀ। ਗੋਬਿੰਦ ਨੂੰ ਇਹ ਸੋਚਦੇ ਆ ਵੀ ਸ਼੍ਰੀ ਕ੍ਰਿਸ਼ਨ ਜੀ ਨੂੰ ਕਿਹਾ। ਜੀ ਜੀ। ਸ਼੍ਰੀ ਕ੍ਰਿਸ਼ਨ ਜੀ ਨੂੰ ਗੋਬਿੰਦ ਨਹੀਂ ਕਿਹਾ ਹੋਇਆ, ਗੁਰਬਾਣੀ 'ਚ ਨਹੀਂ ਕਿਹਾ ਹੋਇਆ। ਮੈਂ ਦੇਖ ਰਿਹਾ ਨਾ ਵੀ ਕਿਵੇਂ ਪੈ ਰਿਹਾ। ਹੁਣ ਤੁਸੀਂ ਵੀ ਜੇ ਆਮ ਬੰਦਾ ਪੜ੍ਹੂਗਾ ਵੀ ਹਰੀ ਆਪੇ, ਹਰੀ ਮੈਂ ਪੜ੍ਹਦਾ ਉਹਨੂੰ ਹਰੇ ਪੜ੍ਹਦੇ ਹਾਂ, ਹਰ ਦਾ ਮਤਲਬ ਹਰੇਕ ਵੀ ਹੁੰਦਾ। ਹਾਂਜੀ। ਤਾਂ ਹੀ ਮੈਂ ਹਰੀ ਥੋੜ੍ਹੀ ਸੀ ਹਰੀ ਬੋਲ ਦਿੰਦਾ। ਹਰੀ ਆਪੇ ਕਾਹਨ ਉਪਾਇੰਦਾ ਮੇਰੇ ਗੋਬਿੰਦਾ, ਹਰ ਆਪੇ ਗੋਪੀ ਖੋਜੀ ਜੀਓ। ਜੀ ਜੀ। ਹੁਣ ਇਹ ਪੂਰਾ ਕਨਸੈਪਟ ਬਣ ਗਿਆ ਵੀ ਇੱਕ ਕਾਹਨ ਹੁੰਦਾ, ਇੱਕ ਗੋਪੀ ਹੁੰਦੀ ਹੈ, ਇੱਕ ਗੋਬਿੰਦ ਹੁੰਦਾ। ਇੱਕ ਟਰਾਇਡ ਬਣ ਗਈ ਤੁਹਾਡੀ। ਜੀ। ਇੱਕ ਟਰਾਇਡ ਇਹ ਚੱਲਦੀ ਹੈ। ਇੱਕ ਹੈਗਾ ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਇੱਕ ਟਰਾਇਡ ਤੁਹਾਡੀ ਇਹ ਬਣ ਗਈ। ਜੀ। ਉਹ ਇੱਕ ਦੂਸਰੇ ਵੇਦ 'ਚ ਟਰਾਇਡ ਚੱਲਦੀ ਹੈ, ਇਹ ਦੂਸਰੇ ਵੇਦ 'ਚ ਚੱਲਦੀ ਹੈ ਟਰਾਇਡ। ਵੀ ਗੋਬਿੰਦ ਦੇ ਨਾਲ ਕਾਹਨ ਜੋੜਿਆ ਹੋਇਆ, ਰਾਮ ਨਾਲ ਲਕਸ਼ਮਣ ਜੋੜਿਆ ਹੋਇਆ। ਇੱਕ ਮੈਥਮੈਟਿਕਸ ਹੈ ਗੁਰਬਾਣੀ ਦਾ। ਤੁਸੀਂ ਉਵੇਂ ਹੀ ਫਾਰਮੂਲਾ ਲਾਓਗੇ, ਉਵੇਂ ਆਨਸਰ ਨਿਕਲੂ। ਤੁਸੀਂ A+B² ਜੇ ਰੱਟ ਲਿਆ ਤਾਂ ਫੇਲ ਹੋ ਜਾਓਗੇ। ਜੇ ਸਿੱਖ ਲਿਆ ਵੀ A² + B², ਤੁਹਾਨੂੰ ਜਿੱਡਾ ਬੜਾ ਕੋਈ ਮਰਜ਼ੀ ਨੰਬਰ ਦੇ ਦੇਵੇ, ਤੁਹਾਨੂੰ ਪਤਾ ਵੀ A ਨੂੰ ਸਕੁਅਰ ਕਰਨਾ, ਜੇ 4 ਜ਼ੀਰੋਆਂ ਲੱਗੀਆਂ 8 ਕਰ ਦਿਓ, AB ਨੂੰ ਗੁਣਾ ਕਰ ਲਓ, ਫਾਰਮੂਲਾ ਤੁਹਾਡਾ ਸਹੀ ਦਾ ਸਹੀ। ਇਹ ਮੈਥਮੈਟੀਕਲ ਹੈ। ਜਿੰਨੇ ਆਪਣੇ ਕਥਾਕਾਰ ਵਗੈਰਾ ਨਾ, ਉਹ ਬਹੁਤੇ ਹਾਈ ਸਕੂਲ ਤੋਂ ਕਹਾਂ ਨਹੀਂ ਮੈਨੂੰ ਲੱਗਦਾ ਉਹ ਜਾਂਦੇ, ਕਿਉਂਕਿ ਉੱਥੋਂ ਹੀ ਆਪਣੀ ਲਾਈਨ ਫੜ ਲੈਂਦੇ ਆ। ਜੀ ਜੀ। ਐਂ ਤਾਂ ਸਿਆਣੇ ਉਹਨਾਂ ਨੂੰ ਪਤਾ ਵੀ ਚਲੋ ਇਸ ਪਾਸੇ ਨੂੰ ਸਾਨੂੰ ਮਾੜੀ ਮੋਟੀ ਫਾਈਨੈਂਸ਼ੀਅਲ ਫਰੀਡਮ ਮਿਲੂ, ਪਰ ਇਹਨੂੰ ਇਕੱਲਾ ਫਾਈਨੈਂਸ਼ੀਅਲ ਫਰੀਡਮ ਨਹੀਂ ਬਣਾਉਣਾ। ਜੀ। ਇਹ ਫਾਈਨੈਂਸ਼ੀਅਲ ਫਰੀਡਮ ਕਰਕੇ ਬਹੁਤ ਥੱਲੇ ਲੈ ਗਏ ਅਸੀਂ ਇਹਨੂੰ। ਜੀ। ਸਾਡੇ ਵੀ ਜਿਹੜੇ SGPC ਅਸੀਂ ਕਹਿੰਦੇ ਹਾਂ ਵੀ ਸੀ ਤਾਂ ਤੁਹਾਡਾ ਨਹੀਂ ਹੈਗਾ, ਪਰ ਚਲੋ ਤੁਸੀਂ ਲਾ ਲਿਆ, ਅਸੀਂ ਤੁਹਾਨੂੰ ਇਸ ਪੱਖੋਂ ਆਦਰ ਦਿੰਦੇ ਹਾਂ ਵੀ ਤੁਸੀਂ ਕੁਛ ਉਪਰੰਤ ਕੋਸ਼ਿਸ਼ ਤਾਂ ਕਰੋ। ਮੈਨੂੰ ਪਤਾ ਜਦੋਂ ਉਹਨੇ ਟੈਸਟ ਲੈਣਾ, ਇੱਕ ਭਗਤ ਜੈਦੇਵ ਜੀ ਦਾ ਪਦਾ, ਉਹ ਪਰਮਾਦ ਪੁਰਖੋਤਮ ਇਸ ਤਰ੍ਹਾਂ ਉਹਦੀ ਸ਼ਬਦਾਵਲੀ ਹੈ ਜੀ। ਉਹ ਆਮ ਬੰਦੇ ਤੋਂ ਪੜ੍ਹ ਨਹੀਂ ਹੁੰਦਾ ਜੀ, ਕਿਉਂਕਿ ਉਹਦੀ ਥੋੜ੍ਹੀ ਭਾਸ਼ਾ ਸੰਸਕ੍ਰਿਤ ਟਾਈਪ ਹੈ ਨਾ। ਉਹ ਵੀ ਜਿਹੜੇ ਜੈਦੇਵ ਜੀ ਹੈ ਉਹ ਵੀ ਇੱਧਰੋਂ ਹੀ ਆਏ ਹੈ, ਉਹ ਵੀ ਪੰਡਿਤ ਸੀਗੇ ਪਹਿਲਾਂ। ਜੀ ਜੀ। ਉਹਨਾਂ ਨੇ ਵੀ ਕਾਫੀ ਭੇਦ ਖੋਲ੍ਹੇ ਆ ਵੀ ਪੰਡਿਤ ਕੀ ਕਰਦਾ। ਉਹ ਜਿਹੜੇ ਜਦੋਂ ਬਣ ਗਏ ਉਹਨਾਂ ਨੇ ਸਾਰੇ ਦੱਸਦੇ। ਫਰੀਦ ਜੀ ਜਦੋਂ ਇਸਲਾਮ 'ਚੋਂ ਆ ਕੇ ਸਾਨੂੰ ਦੱਸਦੇ ਆ, ਉਹ ਦੱਸਦੇ ਆ ਵੀ ਮੈਨੂੰ ਇਸਲਾਮ 'ਚ ਕਮੀਆਂ ਮਹਿਸੂਸ ਹੋਈਆਂ ਜੀ। ਅਤੇ ਉਹ ਕਮੀਆਂ ਅਸੀਂ ਸਮਝਣੀਆਂ, ਪਰ ਜੇ ਸਾਡੇ ਕੋਲ ਭਾਸ਼ਾ ਦਾ ਸਤਰ ਨਹੀਂ ਹੈ, ਤੁਸੀਂ ਇਕੱਲਾ ਕਹਿ ਦਿੱਤਾ ਜੀ ਆਹ ਸੁਣਾ ਦਿਓ ਅਤੇ ਇਹ ਤੁਸੀਂ ਅੰਦਰ ਹੈ, ਤੁਹਾਨੂੰ ਅਸੀਂ ਗ੍ਰੰਥੀ ਰੱਖ ਲਾਂਗੇ। ਜੀ ਜੀ। ਦੂਸਰੀ ਗੱਲ ਇਹ ਹੈ ਵੀ ਜਿਹੜਾ ਵਰਡ ਗ੍ਰੰਥੀ ਹੈ ਇਹ ਕਿੱਥੋਂ ਆਇਆ? ਤੁਸੀਂ ਜਿੰਨੇ ਹੱਥ ਲਿਖ ਸਰੂਪ ਹੈ ਨਾ, ਤੁਸੀਂ ਜੇ ਦੇਖੋ ਤੁਹਾਨੂੰ 1/3 ਵਿੱਚ 30 ਹਿੱਸੇ ਵਿੱਚ ਪਹਿਲੇ ਪੰਨੇ 'ਤੇ ਜਿੱਥੋਂ ਇੰਡੈਕਸ ਹੁੰਦਾ, ਬਾਣੀ ਸ਼ੁਰੂ ਹੁੰਦੀ ਹੈ। ਹਾਂਜੀ। ਅਸੀਂ ਸੋਚਦੇ ਹਾਂ ਵੀ ਇਹ ਜਪ ਬਾਣੀ ਤੋਂ ਸ਼ੁਰੂ ਹੁੰਦੀ ਹੈ, ਇਹਦਾ ਇੱਕ ਇੰਡੈਕਸ ਹੈ ਪਿੱਛੇ। ਪਹਿਲਾਂ ਹੁੰਦਾ ਹੈ ਤਤਕਰਾ ਰਾਗਾਂ। ਹਾਂਜੀ ਹਾਂਜੀ। ਫਿਰ ਹੁੰਦਾ ਤਤਕਰਾ ਸ਼ਬਦਾਂ ਕਾ। ਜੀ। ਹੁਣ ਤਤਕਰਾ ਰਾਗਾਂ ਕਾ ਦੇ ਵਿੱਚ ਉੱਪਰ ਲਿਖਿਆ ਹੋਇਆ ਤਤਕਰਾ ਪੋਥੀ ਕਾ, ਅਤੇ ਤੁਹਾਨੂੰ ਤਾਂ ਡਾਊਟ ਹੀ ਨਹੀਂ ਰਹਿ ਜਾਂਦਾ ਵੀ ਇਹ ਪੋਥੀ ਨਹੀਂ ਹੈ। ਅਸੀਂ ਲੈਕ ਆਫ ਲੈਂਗੁਏਜ ਨਾਲ ਅਸੀਂ ਤਹਿਸੀਲਦਾਰ ਨੂੰ ਵੱਡਾ ਕਹੀ ਜਾਂਦੇ ਹਾਂ, ਅਤੇ ਉਹ ਤੋਂ ਵੱਡਾ ਵੀ ਹੁੰਦਾ ਕੋਈ। ਅਸੀਂ ਸੋਚਦੇ ਹਾਂ, ਇੱਕ ਸਾਡੀ ਮਨੋਬਿਰਤੀ ਬਣੀ ਹੁੰਦੀ ਹੈ ਵੀ ਜੇ ਤੁਹਾਨੂੰ ਕੋਈ ਪੁੱਛੇ ਨਾ ਵੀ ਤੂੰ ਲੇਟ ਆਇਆ ਕਿੱਥੇ ਗਿਆ ਸੀ, ਜੇ ਤੁਸੀਂ ਇਹ ਵੀ ਕਹਿ ਦਿਓ ਨਾ ਵੀ ਮੈਂ ਪ੍ਰਾਈਮ ਮਿਨਿਸਟਰ ਨੂੰ ਮਿਲ ਕੇ ਆਇਆ, ਵੱਡਾ ਉਹੀ ਹੈ। ਪ੍ਰੈਜ਼ੀਡੈਂਟ ਨੂੰ ਮਿਲ ਕੇ ਆਇਆ, ਉਹ ਆਮ ਬੰਦੇ ਦਾ ਜਵਾਬ ਪਤਾ ਕੀ ਹੁੰਦਾ? ਕਹਿੰਦਾ ਉਹ DC ਲੱਗਿਆ ਹੋਇਆ। ਉਹਦੇ ਲਈ DC ਸਭ ਤੋਂ ਵੱਡਾ, ਉਹਦੇ ਲਈ DC ਵੱਡਾ, ਕਿਉਂਕਿ ਕਤਲ ਹੁੰਦੇ ਸੀ ਜੀ। ਮੈਂ ਤਾਂ ਕਹਿੰਦਾ ਮੈਂ DC ਕੋਲ ਜਾਂਦਾ ਸੀ, ਉਹ ਸਾਡੇ ਅੱਖਰ ਉਹ ਕਿਹੜੇ ਪੰਜਾਬੀ ਦਾ ਅੱਖਰ ਹੈ ਜੀ, ਉਹ ਵੀ ਤਾਂ ਅੰਗਰੇਜ਼ੀ ਦਾ ਹੀ ਹੈ।
ਉਹ ਭਾਸ਼ਾ ਸਾਡੇ ਪਰ ਇੰਨਾ ਪ੍ਰਭਾਵ ਪਾ ਗਈ ਹੈ ਕਿ ਅਸੀਂ ਬਿਲਕੁਲ ਇਹ ਬਹੁਤ ਵਾਰ ਤਾਂ ਮੈਨੂੰ ਆਪ ਲੱਗਦਾ ਵੀ ਮੈਂ ਸਮਝਾਊਂਗਾ ਕਿਵੇਂ, ਕਿਉਂਕਿ ਉਹ ਭਾਸ਼ਾ ਜਿਹੜੀ ਹੈਗੀ ਹੈ, ਹੁਣ ਆਦਮ 2 ਅੱਖਰ ਹੈ, ਪਾਰਸ 2 ਵਰਡ ਹੈ ਜੀ। ਹੁਣ ਤੁਸੀਂ ਕਹੋਗੇ ਵੀ ਉਹ ਪਾਰਸ ਬਾਰੇ ਵੀ ਗੱਲ ਕਰਦੇ ਹੋਣਗੇ ਵੀ ਇਹ ਜੀ 7 ਧਾਤਾਂ ਨੂੰ ਸੋਨਾ ਬਣਾਉਂਦਾ, ਫਿਰ ਲੱਭ ਲਿਆਓ, ਫਿਰ ਤਾਂ ਲੋਹਾ ਰਹਿਣਾ ਨਹੀਂ ਦੁਨੀਆ 'ਚ। ਬਿਲਕੁਲ ਠੀਕ ਹੈ ਨਾ ਜੀ। ਉਹ ਪਾਰਸ ਹੈਗਾ ਬ੍ਰਹਮ ਗਿਆਨ ਦਾ ਅੱਖਰ, ਪਾ ਰਸ ਜੀ। ਮੈਂ ਰਸ ਪਾ ਲਿਆ, ਬਨਾ ਰਸ, ਮੇਰੇ ਅੰਦਰ ਰਸ ਪੈਦਾ ਹੋ ਗਿਆ। ਹਰੀ ਮੰਦਰ, ਇਹ ਅੱਖਰ ਜਿਹੜੇ ਆ ਸ਼ਹਿਰਾਂ ਦੇ ਨਾਂ ਨਾਲ ਨਹੀਂ ਸੀ ਜੁੜਨੇ ਚਾਹੀਦੇ। ਇਹ ਤੁਹਾਡੇ ਆਪਣੇ ਹਿਰਦਾ ਸ਼ਹਿਰ ਹੈ, ਉਹਦੇ ਨਾਲ ਜੇ ਜੁੜਦੇ ਤਾਂ ਅਸੀਂ ਮਾੜਾ ਮੋਟਾ ਬਚਦੇ। ਪਰ ਅਸੀਂ ਕੀ ਹੋ ਗਿਆ ਵੀ ਉਹ ਸਾਰੇ ਬਾਹਰ ਨੂੰ ਦੇਖਣ ਲੱਗ ਗਏ, ਅੰਦਰ ਵਾਲਾ ਗਿਆਨ ਛੁੱਟ ਗਿਆ। ਹੁਣ ਉਹੀ ਉਹ ਸੁਣਾਈ ਜਾਂਦੇ ਆ, ਉਹੀ ਅਸੀਂ ਸਾਨੂੰ ਸਮਝਾਈ ਜਾਂਦੇ ਹਾਂ। ਜਿਹੜੇ ਤੁਸੀਂ ਦੱਸਿਆ ਵੀ ਅਰਦਾਸ ਜਿਹੜੀ ਹੈ ਸਤ ਸੰਤੋਖ ਤੋਂ ਬਾਅਦ ਕਰਨੀ ਹੈ, ਹੱਥ ਜੋੜ ਕੇ ਕਰੀ ਦੀ ਅਰਦਾਸ ਜੀ। ਜੇ ਹੱਥੇ ਨਹੀਂ ਜੁੜੇ, ਹੱਥ ਤਾਂ ਤੁਹਾਡੇ ਆਏ ਆ, ਹੱਥ ਅੱਜ ਕੱਲ੍ਹ ਪਿੱਛੇ ਵੀ ਚੱਲ ਜਾਂਦੇ ਜੀ, ਪਿੱਛੇ ਜਿਵੇਂ ਮਰਜ਼ੀ ਚਲੇ ਜਾਣ ਜੀ। ਉਹ ਗੁਰਬਾਣੀ ਨੇ ਕਿਹਾ ਵੀ ਜੋੜ ਕੇ ਅਰਦਾਸ ਕਰੀ ਦੀ ਹੈ, ਜੋੜ ਕੇ ਪ੍ਰਸਾਦ ਲਈਦਾ। ਹੁਣ ਜਿਹੜਾ ਤੁਹਾਡਾ ਸਵਾਲ ਸੀ ਵੀ ਦੱਸੋ ਜੀ ਵੀ ਕਦੋਂ ਕੋਈ ਸੱਚਖੰਡ ਜਾਊਗਾ ਜੀ, ਉਹ ਕਹਿੰਦੇ ਵੀ ਪਹਿਲਾਂ ਮਨ ਔਰ ਚਿੱਤ ਨੂੰ ਜੋੜ। ਬੜੇ ਤਸਬੀਆਂ ਅਜੀਬ ਜੀਆਂ ਵੀ ਬਹੁਤ ਵਾਰ ਆਉਂਦੀਆਂ। ਉਹ ਕਹਿੰਦੇ ਹੈ ਇੱਕ ਸ਼ਬਦ ਆਉਂਦਾ ਹੈਗਾ ਮਰਨ ਦੇ ਤੇ ਹੀ ਆਉਂਦਾ ਵੀ ਤੇਰੀ ਲਾਈਫ ਇੰਨੀ ਨਹੀਂ ਰਹਿਣੀ। ਉਹ ਆਉਂਦਾ ਹੈਗਾ, ਮੈਂ ਭੁੱਲ ਗਿਆ ਸ਼ਬਦ, ਪਰ ਮੈਨੂੰ ਯਾਦ ਆ ਜਾਊਗਾ ਵੀ ਇਸ ਤਰ੍ਹਾਂ ਦੀਆਂ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਵੀ ਇਹ ਗੱਲ ਤੁਹਾਡੇ ਮਨ ਔਰ ਚਿੱਤ 'ਤੇ ਹੀ ਆ ਰਹੀ ਹੈ ਜੀ ਜੀ। ਉਹ ਕਹਿੰਦੇ ਹਾਂ ਜਪ ਤਪ ਕਾ ਬੰਦ ਬੇੜਲਾ ਜੀ। ਜਪ ਔਰ ਤਪ ਕਰਨੇ ਆ ਮਨ ਨੇ, ਉਹ ਮਨ ਨੇ ਚਿੱਤ ਨਾਲ ਜੁੜੂਗਾ, ਬੇੜਾ ਬਣ ਜੂ। ਬੇੜਾ ਡੁੱਬਦਾ ਨਹੀਂ ਹੁੰਦਾ ਜੀ। ਮੇਖ ਜਿਹੜੀ ਹੈਗੀ ਹੈ ਉਹ ਨਹੀਂ ਧਰਦੀ ਪਾਣੀ 'ਚ, ਤੁਸੀਂ ਉਹਨੂੰ 2 ਫੱਟੀਆਂ ਜੋੜ ਦਿਓ, ਉਹ ਪਾਣੀ 'ਚ ਤਰ ਜਾਂਦੀ ਹੈ ਜੀ।